ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਸ਼ੁਰੂਆਤ ਕਰਦੇ ਹਾਂ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਤੇ ਵਿਚਾਰ ਚਰਚਾ ਕਰਨ ਲਈ ਜੁੜ ਚੁੱਕੇ ਨੇ ਜੀ ਸਾਡੇ ਨਾਲ ਪ੍ਰਭਜੋਤ ਸਿੰਘ ਸੰਧੂ ਜੀ। ਹਮੇਸ਼ਾ ਸਾਡੇ ਨਾਲ ਵਿਚਾਰ ਚਰਚਾ ਕਰਦੇ ਨੇ ਜੀ ਦੇਸ਼ ਵਿਦੇਸ਼ ਦੀਆਂ ਮਸਲਿਆਂ ਤੇ। ਸਿਡਨੀ ਤੋਂ ਨੇ ਜੀ। ਆਓ ਕਰਦੇ ਹਾਂ ਜੀ ਉਹਨਾਂ ਦਾ ਪਹਿਲਾਂ ਸਵਾਗਤ। ਪ੍ਰਭਜੋਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬਿਲਕੁਲ ਜੀ। ਸ਼ੁਰੂਆਤ ਕਰਦੇ ਹਾਂ ਜੀ ਆਸਟ੍ਰੇਲੀਆ ਦੀ ਧਰਤੀ ਦੇ ਅਸੀਂ ਹੈਗੇ ਹਾਂ ਜੀ। ਸੋ ਇੱਥੇ ਦੀ ਹੀ ਸਭ ਤੋਂ ਪਹਿਲੀ ਖਬਰ ਅਸੀਂ ਵਿਚਾਰਾਂਗੇ। ਵੀਜ਼ਿਆਂ ਦੀ ਗੱਲ ਹੈ ਜੀ। ਲੋਕ ਬਹੁਤ ਪਰੇਸ਼ਾਨ ਨੇ। ਪਹਿਲਾਂ ਸਟੂਡੈਂਟ ਦਾ ਬੜਾ ਜਿਹੜਾ ਬੁਰਾ ਹਾਲ ਰਿਹਾ ਹੈ ਕਿ ਇੱਥੇ ਨਹੀਂ ਆ ਰਹੇ, ਜਾਂ ਕੋਵਿਡ ਦੀ ਸਿਚੁਏਸ਼ਨ ਹੋ ਗਈ ਸੀ। ਉਸ ਤੋਂ ਬਾਅਦ ਥੋੜੀ ਆਸ ਬੱਝੀ ਕਿ ਆਸਟ੍ਰੇਲੀਅਨ ਗਵਰਨਮੈਂਟ ਜਿਹੜੀ ਸ਼ਾਇਦ ਵੀਜ਼ਿਆਂ 'ਚ ਢਿੱਲ ਦੇਵੇਗੀ ਤੇ ਜਿਹੜੇ ਸਟੱਡੀ ਵੀਜ਼ਾਜ਼ ਹੈਗੇ ਨੇ ਉਹ ਲੱਗਣਗੇ। ਉਸ ਤੋਂ ਬਾਅਦ ਗੱਲ ਹੋਈ ਜੀ ਪਰਿਵਾਰਿਕ ਲੋਕਾਂ ਦੀ ਕਿ ਵਿਜ਼ਟਰ ਵੀਜ਼ੇ ਰਾਹੀਂ ਆਸਟ੍ਰੇਲੀਆ ਆਉਣਗੇ। ਕਾਫੀ ਸਾਰੇ ਸਕੀਮਾਂ ਵੀ ਦਿੱਤੀਆਂ ਗਈਆਂ ਸੀ। ਵਿੱਚ ਨੂੰ ਇਹ ਵੀ ਕਿਹਾ ਗਿਆ ਸੀ ਕਿ ਤੁਸੀਂ ਜਿਹੜਾ ਵੀਜ਼ਾ ਜਦੋਂ ਅਪਲਾਈ ਕਰੋਗੇ ਤਾਂ ਉਹਦੀ ਫੀਸ ਵੀ ਕੋਈ ਨਹੀਂ ਆ। ਪਰ ਉਸ ਸਾਰੇ ਚੱਕਰਵਿਊਹ ਤੋਂ ਬਾਅਦ ਅੱਜ ਸਥਿਤੀ ਇਹੀ ਜਿਹੀ ਆਈ ਹੋਈ ਹੈ ਕਿ ਲੋਕਾਂ ਦੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਵੱਧ ਚੁੱਕੀਆਂ ਜੀ। ਸਟੱਡੀ ਵੀਜ਼ਾ ਤਾਂ ਦੂਰ ਦੀ ਗੱਲ ਜੀ, ਜਿਹੜਾ ਵਿਜ਼ਟਰ ਵੀਜ਼ਾ ਉਸ ਦੇ ਵਿੱਚ ਵੀ ਬਹੁਤ ਸਾਰੀਆਂ ਰਿਫਿਊਜ਼ਲਸ ਆ ਰਹੀਆਂ। ਬਹੁਤ ਸਾਰੇ ਸਵਾਲ ਨੇ ਲੋਕਾਂ ਦੇ, ਤੁਹਾਡੇ ਤੋਂ ਜਾਣਨਾ ਚਾਹਾਂਗੇ ਜੀ ਕੀ ਕਾਰਨ ਨੇ। ਜੀ ਤੁਹਾਡੇ ਇਸ ਸਵਾਲ ਨੂੰ ਮੈਂ ਦੋ ਹਿੱਸਿਆਂ 'ਚ ਵੰਡਾਂਗਾ। ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਕੁਝ ਹੱਦ ਤੱਕ ਤਾਂ ਅਸੀਂ ਆਪ ਜ਼ਿੰਮੇਵਾਰ ਆ। ਅਸੀਂ ਜਿਹੜਾ ਵੀ ਪੁਲ ਹੁੰਦਾ ਆ ਉਸ ਬ੍ਰਿਜ ਨੂੰ ਅਸੀਂ ਸਾੜ ਦਿੰਦੇ ਆ। ਇਹ ਬੜੇ ਚਿਰਾਂ ਤੋਂ ਇੱਕ ਪ੍ਰੋਵੀਜ਼ਨ ਚੱਲ ਰਹੀ ਸੀਗੀ ਲੁਕ ਛਿਪ ਕੇ, ਜਿਹੜੀ ਕਿ ਇਮੀਗ੍ਰੇਸ਼ਨ ਦੀ ਨਿਗਰਾਨੀ ਵਿੱਚ ਨਹੀਂ ਸੀ ਹੈਗੀ, ਕਿ ਵਿਜ਼ਿਟਰ ਵੀਜ਼ੇ ਦੇ ਉੱਤੇ ਨੌਜਵਾਨ ਬੱਚੇ ਆਉਂਦੇ ਸੀਗੇ ਇੱਥੇ, ਔਰ ਭਾਵੇਂ ਉਹ ਪਰਿਵਾਰਕ ਮੈਂਬਰਾਂ ਦੇ ਨਾਲ ਉਹਨਾਂ ਵੱਲੋਂ ਭੇਜੀ ਹੋਈ ਜਿਹੜੀ ਆ ਸਪਾਂਸਰਸ਼ਿਪ ਦੇ ਉੱਤੇ ਆਉਂਦੇ ਸੀਗੇ, ਔਰ ਇੱਥੇ ਆ ਕੇ ਆਸਟ੍ਰੇਲੀਆ ਦੇ ਵਿੱਚ ਉਹ ਚੁੱਪਚਾਪ ਵਿਜ਼ਟਰ ਵੀਜ਼ਾ ਤੋਂ ਬਾਅਦ ਸਟੱਡੀ ਵੀਜ਼ਾ ਲਾ ਲੈਂਦੇ ਸੀਗੇ। ਜੀ ਔਰ ਬਹੁਤ ਸਾਰੇ 70-80% ਬੱਚਿਆਂ ਨੂੰ ਉਹ ਵੀਜ਼ਾ ਗ੍ਰਾਂਟ ਵੀ ਹੋ ਜਾਂਦਾ ਸੀਗਾ। ਉਸ ਤੋਂ ਬਾਅਦ ਕੀ ਹੋਇਆ ਕਿ ਸਾਡੇ ਇੱਕ ਹੈਗੇ ਨੇ ਬੜੇ ਮਸ਼ਹੂਰ ਏਜੰਟ ਨੇ, ਮੈਂ ਨਾਂ ਨਹੀਂ ਲਊਂਗਾ ਉਹਨਾਂ ਦਾ, ਪਰ ਜਦੋਂ ਮੈਂ ਜ਼ਿਕਰ ਕਰੂੰਗਾ ਕਿ ਮਤਲਬ 3-4 ਬੰਦਿਆਂ ਦਾ ਖਾਣਾ ਖਾਣ ਵਾਲੇ ਤੇ ਸਰੀਰਕ ਤੌਰ ਤੇ ਭਾਰੇ ਜਿਹੇ ਏਜੰਟ ਆ ਸਾਡੇ ਪੰਜਾਬ ਦੇ। ਉਹਨਾਂ ਨੇ ਹਰ ਇੱਕ ਟੀਵੀ ਚੈਨਲ ਨੂੰ ਮੁੱਲ ਖਰੀਦ ਕੇ, ਉਹਨਾਂ ਨੂੰ ਸਮਝ ਲਓ ਵੀ ਆਪਣੇ ਪੈਸਿਆਂ ਦੇ ਜ਼ੋਰ ਦੇ ਉੱਤੇ ਹਰ ਚੈਨਲ ਜਿਹੜਾ ਵੈਬ ਚੈਨਲ ਆ, ਟੀਵੀ ਚੈਨਲ ਆ, ਉਹਦੇ ਤੇ ਜ਼ੋਰ ਸ਼ੋਰ ਨਾਲ ਇਹ ਪ੍ਰਚਾਰ ਕਰ ਦਿੱਤਾ ਕਿ ਮੇਰੇ ਕੋਲੇ ਆਓ, ਤੁਹਾਡਾ ਵਿਜ਼ਟਰ ਵੀਜ਼ਾ ਲਵਾ ਕੇ ਦਊਂਗਾ। ਵਿਜ਼ਟਰ ਵੀਜ਼ੇ ਤੇ ਆਸਟ੍ਰੇਲੀਆ ਜਾਓ ਤੇ ਆਸਟ੍ਰੇਲੀਆ ਜਾ ਕੇ ਉੱਥੇ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਆਪਣੀ ਲਾ ਲਓ। ਜਿਹੜਾ ਕੰਮ ਪਰਦੇ ਨਾਲ ਚੱਲ ਰਿਹਾ ਸੀਗਾ, ਉਹਦੇ ਢੋਲ ਵਜਾ ਕੇ ਰੌਲਾ ਪਾਉਣ ਦੇ ਨਾਲ ਉਹ ਇਮੀਗ੍ਰੇਸ਼ਨ ਦੀ ਜਿਹਨੂੰ ਕਹੋ ਨਿਗਰਾਨੀ ਵਿੱਚ ਆ ਗਿਆ, ਤੇ ਉਹਦਾ ਨਤੀਜਾ ਇਹ ਹੋਇਆ ਕਿ ਉਹ ਜਿੰਨੇ ਵੀ ਯੰਗ ਬੱਚਿਆਂ ਦੇ ਵਿਜ਼ਟਰ ਵੀਜ਼ੇ ਸੀਗੇ ਉਹ ਧੜਾ ਧੜ ਰਿਫਿਊਜ਼ ਹੋਣ ਲੱਗ ਪਏ। ਕੁਝ ਇੱਕ ਖਬਰਾਂ ਇਹੋ ਜਿਹੀਆਂ ਵੀ ਹੈਗੀਆਂ ਨੇ ਕਿ ਜਿੱਥੇ ਜਿਹੜੇ ਯੰਗ ਬੱਚੇ ਜਿਨ੍ਹਾਂ ਦਾ ਵੀਜ਼ਾ ਲੱਗ ਗਿਆ ਸੀ, 에ਅਰਪੋਰਟ ਦੇ ਉੱਤੇ ਉਹਨਾਂ ਦੀ ਜਿਹੜੇ 에ਅਰਪੋਰਟ ਦੇ ਹੁੰਦੇ ਨੇ ਆਪਣੇ ਆਫੀਸਰ ਸਾਹਿਬਾਨ, ਉਹਨਾਂ ਨੇ ਉਹਨਾਂ ਦੀ ਗ੍ਰਿਲਿੰਗ ਕੀਤੀ ਕਿ ਤੁਸੀਂ ਤੁਹਾਡੀ ਇੰਟੈਂਸ਼ਨ ਇੱਥੇ ਆਣ ਕੇ ਸਟੱਡੀ ਵੀਜ਼ਾ ਲਾਉਣ ਦੀ ਤਾਂ ਨਹੀਂ। ਉਹਨਾਂ ਦੀ ਸਟੇਟਮੈਂਟ ਰਿਕਾਰਡ ਕੀਤੀ, ਔਰ ਸਟੇਟਮੈਂਟ ਰਿਕਾਰਡ ਕਰਨ ਤੋਂ ਬਾਅਦ ਉਹਨਾਂ ਨੂੰ ਪੁੱਛਿਆ ਕਿ ਕਿਸ ਤਰੀਕ ਨੂੰ ਵਾਪਸ ਜਾ ਰਹੇ ਹੋ। ਜਦੋਂ ਉਸ ਤਰੀਕ ਨੂੰ ਵਾਪਸ ਨਹੀਂ ਗਏ ਤਾਂ ਉਹਨਾਂ ਨੂੰ ਟੈਲੀਫੋਨ ਕਰਕੇ ਪੁੱਛਿਆ ਕਿ ਤੁਸੀਂ ਵਾਪਸ ਕਿਉਂ ਨਹੀਂ ਗਏ। ਔਰ ਜੀ ਜੇ ਹੁਣ ਉਹ ਸਟੇਟਮੈਂਟ ਤੋਂ ਬਾਅਦ ਉਹ ਸਟੂਡੈਂਟ ਵੀਜ਼ਾ ਲਾਉਂਦੇ ਸੀਗੇ ਤਾਂ ਉਹ ਵੀਜ਼ਾ ਇਸੇ ਬਿਨਾਂ ਦੇ ਉੱਤੇ ਰਿਫਿਊਜ਼ ਹੋ ਜਾਣਾ ਸੀਗਾ ਕਿ ਤੁਸੀਂ ਤਾਂ 에ਅਰਪੋਰਟ ਤੇ ਸਟੇਟਮੈਂਟ ਦਿੱਤੀ ਸੀ ਕਿ ਤੁਸੀਂ ਸਟੂਡੈਂਟ ਵੀਜ਼ਾ ਨਹੀਂ ਲਾਓਗੇ। ਸੋ ਇਹਦਾ ਇੱਕ ਕਾਰਨ ਤਾਂ ਇਹ ਬਣਿਆ। ਦੂਸਰਾ ਕਾਰਨ ਇਹ ਬਣਿਆ ਕਿ ਆ ਜਿਹੜਾ ਵਰਲਡ ਕੱਪ ਹੋਇਆ ਸੀਗਾ, ਵਰਲਡ ਕੱਪ ਦੀ ਆੜ ਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਏਜੰਟ ਸਾਹਿਬਾਨ ਆ, ਉਹਨਾਂ ਨੇ ਹਜ਼ਾਰਾਂ ਨਹੀਂ ਲੱਖਾਂ ਐਪਲੀਕੇਸ਼ਨਾਂ ਜਿਹੜੀਆਂ ਨੇ ਉਹ ਇਸ ਮਕਸਦ ਨਾਲ ਲਾਤੀਆਂ ਕਿ ਅਸੀਂ ਕੱਪ ਵੇਖਣ ਚੱਲੇ ਆ। ਉਹ ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਐਪਲੀਕੇਸ਼ਨਸ ਆ ਗਈਆਂ ਤਾਂ ਉਹਨਾਂ ਨੂੰ ਪ੍ਰੋਸੈਸ ਕਰਨ ਲਈ ਪ੍ਰਬੰਧ ਸਾਡੇ ਕੋਲੇ ਉੱਥੇ ਹੈ ਨਹੀਂ ਸੀਗਾ ਹਿੰਦੁਸਤਾਨ ਦੇ ਵਿੱਚ, ਜਾਂ ਇਹਨਾਂ ਕੋਲੇ ਜਿਹੜੇ ਵੀਜ਼ਾ ਆਫਿਸਰ ਜਾਂ ਉਹਨਾਂ ਦੀ ਘਾਟ ਸੀਗੀ। ਤੇ ਜਿਸ ਤਰ੍ਹਾਂ ਅਸੀਂ ਆਫਸ਼ੋਰ ਦੇ ਦਿੰਦੇ ਆ ਨਾ ਜਿਹਨੂੰ ਕਿਤੇ ਵੀ ਸੇਵਾਵਾਂ, ਤਾਂ ਇਹਨਾਂ ਨੇ ਸੇਵਾਵਾਂ ਉਹਦੀਆਂ ਅਨਫੋਰਚੂਨੇਟਲੀ ਚਾਈਨਾ ਨੂੰ ਦੇ ਦਿੱਤੀਆਂ। ਔਰ ਚਾਈਨਾ ਇਹਨੂੰ ਕਹਿੰਦੇ, ਉਹਨਾਂ ਦਾ ਤਾਂ ਮਸਾਂ ਸੂਤ ਲੱਗਿਆ ਕਿ ਜਿਹੜਾ ਚਾਈਨਾ ਆਸਟ੍ਰੇਲੀਆ ਨੂੰ ਕਹਿੰਦਾ ਸੀ ਕਿ ਸਾਡੀ ਜੁੱਤੀ ਨਾਲ ਲੱਗੀ ਹੋਈ ਲੀਰ ਵਾਂਗੂ ਰਹਿੰਦਾ ਆ, ਉਸ ਚਾਈਨਾ ਦੇ ਕੋਲੇ ਜਦੋਂ ਇਹ ਮੌਕਾ ਆਇਆ
ਕਿ ਤੁਹਾਨੂੰ ਉਹਨਾਂ ਨੂੰ ਇਹ ਕਿਹਾ ਗਿਆ ਕਿ ਸਾਡੇ ਵੀਜ਼ਿਆਂ ਨੂੰ ਪ੍ਰੋਸੈਸਿੰਗ ਕਰੋ, ਤਾਂ ਉਹਨਾਂ ਨੇ ਸਮਝ ਲਓ ਕਿ ਧੜਾ ਧੜ ਉਹ ਵੀਜ਼ੇ ਰਿਫਿਊਜ਼ ਕਰਕੇ ਤੇ ਜਿਹੜਾ ਰੈਪੂਟੇਸ਼ਨ ਸੀ ਆਸਟ੍ਰੇਲੀਆ ਦਾ ਉਹ ਵੀ ਦਾਅ ਤੇ ਲਾ ਦਿੱਤਾ। ਸੋ ਇਹ ਤਾਂ ਇਦਾਂ ਦੀ ਗੱਲ ਸੀ, ਮੈਂ ਕਦੇ ਕਦੇ ਐਗਜ਼ਾਮਪਲ ਦਿੰਦਾ ਹੁਣਾ ਕਿ ਜਿੱਦਾਂ ਹੁਣ ਆਸਟ੍ਰੇਲੀਆ ਤੇ ਚਾਈਨਾ, ਇਹਨਾਂ ਦੇ ਸਬੰਧ ਆਪੋ ਵਿੱਚ ਇੰਨੇ ਖੱਟੇ ਸੀਗੇ ਜਿੰਨੇ ਖੱਟੇ ਮਜੀਠੀਆ ਸਾਹਿਬ ਦੇ ਤੇ ਸਿੱਧੂ ਸਾਹਿਬ ਦੇ ਆ। ਤੇ ਇਹ ਤਾਂ ਉਦਾਂ ਦੀ ਗੱਲ ਹੋਈ ਕਿ ਵੀ ਜਿੱਦਾਂ ਸਿੱਧੂ ਸਾਹਿਬ ਜੇਲ੍ਹ ਦੇ ਵਿੱਚ ਬੈਠੇ ਆ ਤੇ ਉਹ ਮਜੀਠੀਆ ਸਾਹਿਬ ਨੂੰ ਕਹਿਣ ਵੀ ਮੈਂ ਤਾਂ ਬੈਠਾ ਜੇਲ੍ਹ ਦੇ ਵਿੱਚ ਤੇ ਮੇਰੇ ਪ੍ਰਾਹੁਣੇ ਆਉਣੇ, ਉਹਨਾਂ ਦੀ ਦੇਖਭਾਲ ਤੁਸੀਂ ਕਰਿਓ ਜੀ। ਤੇ ਜਿਹੋ ਜਿਹੀ ਮਜੀਠੀਆ ਸਾਹਿਬ ਨੇ ਦੇਖਭਾਲ ਕਰਨੀ ਸੀਗੀ, ਉਹੋ ਜਿਹੀ ਦੇਖਭਾਲ ਚਾਈਨਾ ਨੇ ਆਸਟ੍ਰੇਲੀਅਨ ਜਿਹੜੇ ਆ ਉਹਨਾਂ ਦੇ ਵੀਜ਼ਾ ਪ੍ਰੋਸੈਸਿੰਗ ਦੇ ਵਿੱਚ ਕਰ ਦਿੱਤੀ। ਸੋ ਇਹ ਮੁੱਢਲਾ ਕਾਰਨ ਸੀਗਾ ਜਿਸ ਕਾਰਨ ਕਰਕੇ ਰਿਫਿਊਜ਼ਲਸ ਆ ਰਹੀਆਂ ਨੇ। ਹੁਣ ਵੀ ਜਿਹੜੇ ਈਵਨ ਫੈਮਿਲੀ ਸਪਾਂਸਰਡ ਵੀਜ਼ੇ ਵੀ ਲਾਉਣੇ ਆ, ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਰਿਫਿਊਜ਼ਲ ਆ ਰਹੀਆਂ, ਜਾਂ ਜੇ ਆਉਂਦੇ ਨੇ ਤਾਂ ਕੰਡੀਸ਼ਨ 8503 ਲੱਗ ਜਾਂਦੀ ਆ, ਜਿਹਦਾ ਮਤਲਬ ਹੈ ਆਸਟ੍ਰੇਲੀਆ ਦੇ ਵਿੱਚ ਬੈਠ ਕੇ ਕੋਈ ਉਹ ਐਪਲੀਕੇਸ਼ਨ ਨਹੀਂ ਲਾ ਸਕਦੇ। ਸੋ ਮੈਂ ਤਾਂ ਖੁੱਲ ਕੇ ਸਾਰੇ ਜਿਹੜਾ ਕੋਈ ਮੇਰੇ ਕੋਲ ਵੀਜ਼ਾ ਲਵਾਉਣ ਆਉਂਦਾ, ਮੈਂ ਉਹਨਾਂ ਨੂੰ ਕਹਿ ਦੇਣਾ ਹੁੰਦਾ ਭਾਈ ਵੀ ਇਹਦੇ ਵਿੱਚ ਚਾਂਸਸ ਬਹੁਤ ਘੱਟ ਨੇ। ਹਾਲਾਂਕਿ ਕਾਰੋਬਾਰੀ ਤੌਰ ਦੇ ਉੱਤੇ ਹਰ ਬੰਦਾ ਕਹਿੰਦਾ ਕਿ ਮੈਨੂੰ ਕਾਰੋਬਾਰ ਮਿਲੇ, ਪਰ ਮੈਂ ਸੱਚਾਈ ਵਜੋਂ ਦੱਸ ਦੇਣਾ ਹੁੰਦਾ ਕਿ ਇਹਦੇ ਚਾਂਸਸ ਬੜੇ ਘੱਟ ਨੇ। ਅਜੇ ਰੁਕ ਜਾਓ, ਹੋ ਸਕਦਾ ਆ ਫਰਵਰੀ ਮਾਰਚ ਤੋਂ ਬਾਅਦ ਜਿਹੜੇ ਵਰਲਡ ਕੱਪ ਵੇਖਣ ਆਏ ਹੋਏ ਸੀ ਸਾਰੇ ਲੋਕੀ ਮੁੜ ਜਾਣ ਤੇ ਸ਼ਾਇਦ ਕੁਝ ਆਪਾਂ ਸੁਖਾਵੇਂ ਹਾਲਾਤ ਬਣਨ। ਸੋ ਹਾਲ ਦੀ ਘੜੀ ਦਾ ਜਿਹੜਾ ਆਸਟ੍ਰੇਲੀਆ ਆ, ਉਹਨੇ ਕੋਈ ਨਰਮ ਨੀਤੀ ਨਹੀਂ ਅਪਣਾਈ ਹੋਈ। ਹਾਲ ਦੀ ਘੜੀ ਇਹਨਾਂ ਦੀ ਜਿਹੜੀ ਨੀਤੀ ਆ ਉਹ ਬੜੀ ਸਖਤ ਹੈ। ਈਵਨ ਜਿਹੜੇ ਸਟੱਡੀ ਵੀਜ਼ੇ ਵੀ ਨੇ, ਉਹ ਜਿਹੜੇ ਫਰੈਸ਼ ਗ੍ਰੈਜੂਏਟਸ ਉਹਨਾਂ ਦੀ ਪ੍ਰੈਫਰੈਂਸ ਆ, ਜਿਨ੍ਹਾਂ ਨੇ 2022 ਦੇ ਵਿੱਚ 12ਵੀਂ ਕੀਤੀ ਆ, ਪਹਿਲਾਂ ਉਹਨਾਂ ਦਾ ਇਰਾਦਾ ਉਹਨਾਂ ਨੂੰ ਵੀਜ਼ੇ ਦੇਣ ਦਾ, ਜਿਨ੍ਹਾਂ ਦੇ ਕੋਲ ਜ਼ਿਆਦਾ ਗੈਪ ਆ ਉਹਨਾਂ ਦੀਆਂ ਜ਼ਿਆਦਾ ਰਿਫਿਊਜ਼ਲਸ ਆ ਰਹੀਆਂ ਨੇ। ਅਸੀਂ ਦੁਆ ਕਰਾਂਗੇ ਕਿ ਇਹ ਜਿਹੜਾ ਐਰਾ ਜਲਦੀ ਖਤਮ ਹੋਵੇ ਔਰ ਸਾਡੇ ਭੈਣ ਭਰਾ, ਸਾਡੇ ਬੱਚੇ ਇੱਥੇ ਵੱਧ ਤੋਂ ਵੱਧ ਆ ਸਕਣ। ਜੀ ਬਿਲਕੁਲ, ਅਜਿਹੀਆਂ ਨੀਤੀਆਂ ਹੁੰਦੀਆਂ ਨੇ ਕਿ ਉਹਨਾਂ ਦੀ ਕੋਈ ਗਰੰਟੀ ਵੀ ਨਹੀਂ ਦੇ ਸਕਦੇ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਜਿਹੜੇ ਸਵਾਲ ਨੇ ਉਹ ਇਹ ਵੀ ਜਾਣਨਾ ਚਾਹੁੰਦੇ ਸੀ ਕਿ ਕਦ ਕੁ ਤੱਕ ਜਿਹੜੀਆਂ ਫਾਈਲਸ ਸਰਕਾਰ ਖੋਲ ਦੇਵੇਗੀ, ਕਦੋਂ ਕੁ ਤੱਕ ਉਹਦਾ ਵੈਲਕਮ ਹੋ ਜਾਏਗਾ, ਕਦੋਂ ਤੱਕ ਵਿਜ਼ਟਰ ਵੀਜ਼ੇ ਜਿਹੜੇ ਹੈਗੇ ਨੇ ਦੁਬਾਰਾ ਖੋਲ ਜਾਣਗੇ, ਰਿਫਿਊਜ਼ਲਸ ਬੰਦ ਹੋ ਜਾਣਗੀਆਂ। ਸੋ ਤੁਹਾਡੇ ਨਾਲ ਗੱਲਬਾਤ ਕਰਕੇ, ਕਿਉਂਕਿ ਤੁਸੀਂ ਵੀ ਇੱਕ ਮਾਈਗ੍ਰੇਸ਼ਨ ਏਜੰਟ ਹੋ, ਤੁਹਾਨੂੰ ਵੀ ਇਹਨਾਂ ਨੀਤੀਆਂ ਬਾਰੇ ਪਤਾ ਹੁੰਦਾ ਹੈ। ਸੋ ਤੁਹਾਡੇ ਥਰੂ ਆਈ ਥਿੰਕ ਜਨਤਾ ਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਜਿਹੜੀਆਂ ਨੀਤੀਆਂ ਹੁੰਦੀਆਂ ਨੇ ਉਹਨਾਂ ਦੀ ਕੋਈ ਗਰੰਟੀ ਨਹੀਂ ਹੁੰਦੀ। ਹਰ ਮਹੀਨੇ ਕੁਛ ਨਾ ਕੁਛ ਚੇਂਜ ਹੁੰਦਾ ਰਹਿੰਦਾ। ਹੋ ਸਕਦਾ ਹੈ ਇਨ ਫਿਊਚਰ ਕੁਛ ਸਮੇਂ ਤੱਕ, ਜਿਵੇਂ ਤੁਸੀਂ ਦੱਸਿਆ, ਕਿ ਫਿਰ ਤੋਂ ਜਿਹੜੀਆਂ ਹੈਗੀਆਂ ਫਾਈਲਸ ਖੁੱਲ ਜਾਣ ਤੇ ਸਟੂਡੈਂਟ ਜਿਹੜੇ ਵਿਜ਼ਟਰ ਵੀਜ਼ੇ ਵਾਲੇ ਵੀ ਹੈਗੇ ਨੇ ਉਹ ਵੀ ਆਸਟ੍ਰੇਲੀਆ ਆ ਪਾਉਣ। ਗੱਲ ਕਰਦੇ ਹਾਂ ਜੀ ਅਗਲੀ ਖਬਰ ਵੱਲ ਵੱਧਦੇ ਹਾਂ ਜੀ। ਬੜੀ ਚੰਗੀ ਖਬਰ ਹੈ ਜੀ, ਜਿਵੇਂ ਕਿ ਬਾਹਰਲੇ ਮੁਲਕ ਦੇ ਵਿੱਚ ਆ ਕੇ ਸਾਡੇ ਭੈਣ ਭਰਾ ਬਹੁਤ ਤਰੱਕੀਆਂ ਕਰਦੇ ਨੇ। ਇਸੇ ਤਰੀਕੇ ਨਾਲ ਜੀ ਐਡੀਲੇਡ ਦੇ ਵਿੱਚ ਅਮਨ ਕੌਰ ਜਿਹੜੀ ਕਾਉਂਸਲਰ ਬਣੀ ਹੈ ਜੀ, ਕਾਉਂਸਲਰ ਦੀ ਚੋਣ ਜਿੱਤੀ ਹੈ, ਆਪਣਾ ਡਿਸਟ੍ਰਿਕਟ ਰੋਪੜ ਤੋਂ ਹੈ ਜੀ। ਬੜੀ ਖੁਸ਼ੀ ਦੀ ਲਹਿਰ ਆ। ਸੋ ਇਹ ਸਾਡੇ ਭਾਈਚਾਰੇ ਵਾਸਤੇ ਬਹੁਤ ਖੁਸ਼ੀ ਵਾਲੀ ਗੱਲ ਹੈ। ਖਾਸ ਤੌਰ ਤੇ ਔਰਤਾਂ ਜਦੋਂ ਇਸ ਖੇਤਰ ਵਿੱਚ ਅੱਗੇ ਆ ਰਹੀਆਂ ਨੇ ਤਾਂ ਉਹ ਹੋਰ ਵੀ ਵਧੇਰੇ ਖੁਸ਼ੀ ਵਾਲੀ ਗੱਲ ਆ। ਮੈਂ ਆਪਣੇ ਜਿਹੜੇ ਦਰਸ਼ਕਾਂ ਦੇ ਜਾਣਕਾਰੀ ਲਈ ਦੱਸ ਦਿਆਂ ਕਿ ਇਹ ਸਭ ਤੋਂ ਪਹਿਲੀ ਜਿਹੜੀ ਕੌਰ ਆ ਜਿਹਨੇ ਕਿਸੇ ਵੀ ਸੰਵਿਧਾਨਕ ਅਹੁਦੇ ਤੇ ਪਹੁੰਚਣ ਦਾ ਮਾਣ ਹਾਸਲ ਕੀਤਾ ਸੀਗਾ ਆਸਟ੍ਰੇਲੀਆ ਦੇ ਵਿੱਚ, ਉਹ ਖੁਸ਼ਪਿੰਦਰ ਕੌਰ ਨੇ, ਜਿਹੜੇ ਕਿ ਹਲੂਵਾਲ ਪਿੰਡ ਤੋਂ, ਜਿੱਥੇ ਵਾਰਸ ਭਰਾਵਾਂ ਦਾ ਪਿੰਡ ਆ, ਉਹਨਾਂ ਦੇ ਕੁਨਬੇ ਦੇ ਵਿੱਚੋਂ ਹੀ ਹੈਗੇ ਨੇ। ਉਹ ਖੁਸ਼ਪਿੰਦਰ ਕੌਰ ਹੋਣਾ ਨੇ ਬਲੈਕ ਟਾਊਨ ਤੋਂ ਜਿਹੜੀ ਆ ਸਿਟੀ ਕਾਉਂਸਲਰ ਵਜੋਂ ਉਹਨਾਂ ਨੇ ਚੋਣ ਕੀਤੀ ਸੀਗੀ। ਔਰ ਇਹ ਸਾਡੀ ਧੀ ਦੂਸਰੀ ਨੰਬਰ ਦੇ ਉੱਤੇ ਆ ਅਮਨ ਕੌਰ, ਜਿਨ੍ਹਾਂ ਨੇ ਸਾਊਥ ਆਸਟ੍ਰੇਲੀਆ ਦੇ ਵਿੱਚ ਕਾਉਂਸਲਰ ਦੀ ਜਿਹੜੀ ਆ ਚੋਣ ਜਿੱਤੀ ਆ, ਆਜ਼ਾਦ ਉਮੀਦਵਾਰ ਵਜੋਂ ਜਿੱਤੀ ਆ। ਔਰ ਇਸ ਧੀ ਨੂੰ ਬਹੁਤ ਬਹੁਤ ਮੁਬਾਰਕਾਂ। ਔਰ ਇਹਦਾ ਪਿਛੋਕੜ ਵੀ ਜਿਹੜਾ ਆ ਉਹ ਦੱਸਿਆ ਜਾਂਦਾ ਕਿ ਸਿਆਸਤ ਨਾਲ ਜੁੜਿਆ ਹੋਇਆ ਸੀਗਾ। ਇਹਨਾਂ ਦੇ ਬ੍ਰਦਰ ਵੀ ਕਾਉਂਸਲਰ ਨੇ ਉੱਥੇ। ਇਹਨਾਂ ਦੇ ਜਿਹੜੇ ਫਾਦਰ ਸਾਹਿਬਾਨ ਮਰਹੂਮ ਸਰ ਅਮਰਜੀਤ ਸਿੰਘ ਹੋਣੀ, ਉਹ ਰੋਪੜ, ਜਿਹਨੂੰ ਕਿ ਹੁਣ ਅੱਜ ਕੱਲ੍ਹ ਰੂਪਨਗਰ ਵੀ ਕਿਹਾ ਜਾਂਦਾ ਆ, ਉੱਥੋਂ ਦੇ ਜਿਹੜੇ ਪ੍ਰਧਾਨ ਰਹਿ ਚੁੱਕੇ ਨੇ ਮਿਊਨਿਸਪਲ ਕਮੇਟੀ ਦੇ। ਔਰ ਇਹਨਾਂ ਜਿਹੜੀਆਂ ਔਰਤਾਂ ਨੂੰ ਅੱਗੇ ਵੱਧਦਿਆਂ ਵੇਖ ਕੇ ਹੋਰ ਵੀ ਜਿਹੜੇ ਧੀਆਂ ਸਾਡੀਆਂ, ਉਹਨਾਂ ਨੂੰ ਵੀ ਉਤਸ਼ਾਹ ਮਿਲਦਾ ਆ। ਤੇ ਸਾਡੀ ਜ਼ਰੂਰਤ ਆ ਜਿੱਥੇ ਅਸੀਂ ਜਦੋਂ ਕਿਸੇ ਵੀ ਸਿਆਸੀ ਪ੍ਰਬੰਧ ਦੇ ਵਿੱਚ ਹੋਈਏ, ਤੇ ਸਿਆਸੀ ਪ੍ਰਬੰਧ ਦੇ ਵਿੱਚ ਜਿੰਨਾ ਜ਼ਿਆਦਾ ਅਸੀਂ ਕਾਨੂੰਨ ਬਣਾਉਣ ਵਾਲਿਆਂ ਦੇ ਵਿੱਚ, ਕਾਨੂੰਨ ਲਾਗੂ ਕਰਨ ਵਾਲਿਆਂ ਦੇ ਵਿੱਚ ਸ਼ੁਮਾਰ ਹੋਵਾਂਗੇ, ਉਹਨਾਂ ਹੀ ਅਸੀਂ ਆਪਣੇ ਭਾਈਚਾਰੇ ਦੀ ਸੇਵਾ ਕਰ ਸਕਾਂਗੇ।
ਜੀ ਬਿਲਕੁਲ, ਤੁਸੀਂ ਬਿਲਕੁਲ ਦਰੁਸਤ ਫਰਮਾਇਆ ਜੀ। ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ ਆਪਣੇ ਭਾਈਚਾਰੇ ਦੇ ਲਈ ਕਿ ਸਾਡੀਆਂ ਧੀਆਂ ਭੈਣਾਂ ਜਿਹੜੀ ਹੈਗੇ ਤਰੱਕੀ ਦੀ ਰਾਹ ਤੇ ਨੇ, ਉਹ ਵੀ ਬਾਹਰਲੇ ਮੁਲਕਾਂ ਦੇ ਵਿੱਚ। ਅਗਲੀ ਖਬਰ ਦੀ ਗੱਲ ਕਰਦੇ ਹਾਂ ਜੀ ਇਸੇ ਤਰੀਕੇ ਨਾਲ, ਜਿੱਦਾਂ ਆਪਾਂ ਆਸਟ੍ਰੇਲੀਆ ਦੀ ਵਿਚਾਰ ਚਰਚਾ ਕਰ ਰਹੇ ਹਾਂ ਕਿ ਵੀਜ਼ਿਆਂ ਦੇ ਵਿੱਚ ਕਟੌਤੀ ਕੀਤੀ ਜਾ ਰਹੀ ਆ। ਦੂਜੇ ਪਾਸੇ ਪ੍ਰਧਾਨ ਮੰਤਰੀ ਸਾਡੇ ਇੰਡੀਆ ਦੇ, ਉਹਨਾਂ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕੀਤੀ ਹੈ ਜੀ। ਜਿਹੜੇ ਮਿਸਟਰ ਸੁਨਕ ਹੈਗੇ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿੰਨੇ ਵੀ ਭਾਰਤ ਦੇ ਲੋਕੀ ਹੈਗੇ ਨੇ, ਸਾਲਾਨਾ ਉਹਨਾਂ ਨੂੰ 3000 ਵੀਜ਼ੇ ਦਿੱਤੇ ਜਾਣਗੇ। ਹਾਂ ਦੇਖੋ, ਇਹ ਸ਼ੁਭ ਖਬਰ ਹੈ ਜੀ। ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਭਾਰਤ ਵਾਲਿਆਂ ਨੂੰ ਇਸ ਕਰਕੇ ਕੋਈ ਛੋਟ ਦਿੱਤੀ ਆ ਕਿ ਕਿਉਂਕਿ ਉਹਨਾਂ ਦਾ ਪਿਛੋਕੜ ਭਾਰਤੀ ਸੀਗਾ। ਤੋ ਉਹ ਜਿਹੜੇ ਰਿਸ਼ੀ ਸੁਨਕ, ਜਿਹੜੇ ਕਿ ਜਿਨ੍ਹਾਂ ਦਾ ਪਿਛੋਕੜ ਭਾਰਤ ਨਾਲ ਜੁੜਦਾ ਆ, ਭਾਰਤ ਵੀ ਜਿਹੜਾ ਉਹ ਭਾਰਤ ਸੀ ਜਿਹੜਾ ਕਿ ਅਣਵੰਡਿਆ ਭਾਰਤ ਸੀਗਾ। ਤੋ ਅਣਵੰਡੇ ਭਾਰਤ ਦੇ ਵਿੱਚ ਲੈਲਪੁਰ ਜ਼ਿਲ੍ਹੇ ਤੋਂ ਉਹਨਾਂ ਦੇ ਜਿਹੜੇ ਦਾਦਾ ਜੀ, ਉਹ ਲੈਲਪੁਰ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਸੀਗੇ। ਉਹਨਾਂ ਦੇ ਮਾਪੇ ਉੱਥੋਂ ਪਹਿਲਾਂ ਸਾਊਥ ਅਫਰੀਕਾ ਜਾਂਦੇ ਆ, ਉਸ ਤੋਂ ਬਾਅਦ 1960 ਦੇ ਵਿੱਚ ਇੰਗਲੈਂਡ ਆਉਂਦੇ ਨੇ ਤੇ ਇੰਗਲੈਂਡ ਦੇ ਵਿੱਚ ਰਿਸ਼ੀ ਹੋਰਾਂ ਦਾ ਜਨਮ ਹੁੰਦਾ, ਉੱਥੋਂ ਹੀ ਉਹ ਪੜ੍ਹਾਈ ਕਰਦੇ ਨੇ। ਔਰ ਮੈਂ ਕਹੂੰਗਾ ਕਿ ਉਹ ਯੋਗਤਾ ਦੇ ਆਧਾਰ ਦੇ ਉੱਤੇ ਏਡੇ ਵੱਡੇ ਅਹੁਦੇ ਤੇ ਪਹੁੰਚੇ ਆ। ਉਸ ਅਹੁਦੇ ਦੇ ਉੱਤੇ ਉਸ ਦੇਸ਼ ਦੇ ਵਿੱਚ, ਜਿਹੜਾ ਦੇਸ਼ ਭਾਰਤੀਆਂ ਨੂੰ ਕਦੇ ਇਸ ਤਰੀਕੇ ਨਾਲ ਲੈਂਦਾ ਹੁੰਦਾ ਸੀਗਾ ਕਿ ਰੈਸਟੋਰੈਂਟਾਂ ਦੇ ਬਾਹਰ ਲਿਖਿਆ ਹੁੰਦਾ ਸੀਗਾ ਭਾਰਤੀ ਅਤੇ ਕੁੱਤਿਆਂ ਦਾ ਅੰਦਰ ਆਉਣਾ ਮਨਾ ਹੈ, ਉਸੇ ਦੇਸ਼ ਦੇ ਵਿੱਚ ਉਸ ਦੇਸ਼ ਦੀਆਂ ਨੀਤੀਆਂ ਨੂੰ ਜਿਹੜਾ ਰੱਦ ਕਰਦਿਆਂ ਹੋਇਆ ਉਸ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਬਣ ਜਾਣਾ ਬਹੁਤ ਵੱਡੀ ਗੱਲ ਹੈ। ਔਰ ਇਹ ਜੋ ਕੁਝ ਉਹਨਾਂ ਨੇ ਇਹ ਮਾਣ ਹਾਸਲ ਕੀਤਾ ਆ, ਉਹ ਪਿਓਰਲੀ ਆਪਣੀ ਯੋਗਤਾ ਦੇ ਆਧਾਰ ਤੇ ਕੀਤਾ ਆ। ਬੜੇ ਅੱਛੇ ਉਹ ਜਿਹੜੇ ਮਾਹਰ ਗਿਣੇ ਜਾਂਦੇ ਨੇ ਫਾਈਨਾਂਸ ਦੇ, ਕਿਉਂਕਿ ਇਸ ਤੋਂ ਪਹਿਲਾਂ ਵਾਲੀ ਸਰਕਾਰ ਦੇ ਵਿੱਚ ਉਹ ਫਾਈਨਾਂਸ ਮਿਨਿਸਟਰ ਵੀ ਸੀਗੇ। ਔਰ ਮੈਂ ਸਮਝਦਾ ਕਿ ਜਿਹੜਾ ਉਹਨਾਂ ਨੇ ਇਹ ਫੈਸਲਾ ਕੀਤਾ ਆ, ਉਹ ਉਸ ਡਿੱਗਦੀ ਜਾਂਦੀ ਉਹਨਾਂ ਦੀ ਜਿਹੜੀ ਆ ਇਕੋਨਮੀ, ਉਹਨੂੰ ਸੰਭਾਲਣ ਦੇ ਯਤਨਾਂ ਵਜੋਂ ਹੀ ਇਹ ਉਹਨਾਂ ਨੇ ਇਹ ਫੈਸਲਾ ਕੀਤਾ ਹੋਏਗਾ। ਔਰ ਇਸ ਫੈਸਲੇ ਦਾ ਸਵਾਗਤ ਹੈ। ਔਰ ਅਸੀਂ ਉਮੀਦ ਕਰਾਂਗੇ ਕਿ ਜਿਹੜੀਆਂ ਉਮੀਦਾਂ ਦੇ ਨਾਲ ਰਿਸ਼ੀ ਸੁਨਕ ਹੋਰਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਮਾਣ ਮਿਲਿਆ ਆ, ਉਹਦਾ ਮਾਣ ਰੱਖਣ ਅਤੇ ਜਿਹੜੀ ਆ ਬ੍ਰਿਟੇਨ ਦੀ ਡਿੱਗਦੀ ਹੋਈ ਜਿਹੜੀ ਆ ਇਕੋਨਮੀ, ਉਹਨੂੰ ਉੱਪਰ ਲਿਜਾ ਸਕਣ। ਜੀ ਬਹੁਤ ਬਹੁਤ ਧੰਨਵਾਦ ਪ੍ਰਭਜੋਤ ਸੰਧੂ ਜੀ, ਤੁਹਾਡਾ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਕੱਲ ਨੂੰ। ਧੰਨਵਾਦ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਵੀ ਆਸਟ੍ਰੇਲੀਆ। ਧੰਨਵਾਦ।